ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ, ਈਲਨ ਮਸਕ ਦਾ ਜਿਹੜਾ ਚਾਅ ਆ ਉਹ ਭੰਗ ਹੋ ਗਿਆ, ਮੋਹ ਜਿਹੜਾ ਉਹ ਭੰਗ ਹੋ ਗਿਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲੋਂ। ਬਿਗ ਬਿਊਟੀਫੁਲ ਬਿੱਲ ਦੇ ਉੱਤੇ ਨਾਰਾਜ਼ਗੀ ਜਿਹੜੀ ਇਸਨੇ ਜ਼ਾਹਰ ਕੀਤੀ ਸੀ, ਇੱਕ ਦੋ ਦਿਨ ਪਹਿਲਾਂ ਜਿਹੜੀ ਅਜੇ ਇੰਟਰਵਿਊ ਏਅਰ ਹੋਣੀ ਆ, ਉਸ ਤੋਂ ਪਹਿਲਾਂ ਹੀ ਕਹਿੰਦੇ ਵੀ ਬਿਲੀਅਨੇਅਰ ਤੇ ਟੈਸਲਾ ਦਾ ਜਿਹੜਾ ਚੀਫ ਈਲਨ ਮਸਕ ਆ, ਉਹ ਸਟੈਪ ਡਾਊਨ ਕਰਨ ਜਾ ਰਿਹਾ ਆ। ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਦੇ ਜਿਹੜੇ ਰੋਲ ਦੇ ਵਿੱਚ, ਲੀਡ ਦੇ ਰੋਲ ਦੇ ਵਿੱਚ ਉਹ ਭੂਮਿਕਾ ਜਿਹੜੀ ਉਹ ਨਿਭਾ ਰਿਹਾ ਸੀ। ਉਹ ਕਹਿੰਦਾ ਵੀ ਮੈਂ ਫੈਡਰਲ ਸਪੈਂਡਿੰਗ ਜਿਹੜੀ ਉਹ ਰਿਡਿਊਸ ਕਰਨੀ ਆ ਆਪਣੇ ਵੱਲੋਂ। ਉਹ ਕਹਿੰਦਾ ਵੀ ਮੈਂ ਤਾਂ ਬਹੁਤ ਜਿਹੜਾ ਉਹ ਦਾ ਜਿਹੜਾ ਉਹ ਲਾਇਆ, ਬਹੁਤ ਕੰਮ ਜਿਹੜਾ ਉਹ ਕੀਤਾ। ਤੇ ਪਹਿਲਾ ਜਿਹੜਾ ਹੁਣ ਟੈਕਸ ਬਿੱਲ ਆ ਉਸ ਦੇ ਵਿੱਚ 3.8 ਟ੍ਰਿਲੀਅਨ ਡਾਲਰ ਦੀ ਜਦੋਂ ਉਹਨਾਂ ਨੇ ਦੇਖਿਆ ਵੀ ਵੱਧ ਜਾਣੀ ਆ ਬਾਅਦ ਦੇ ਵਿੱਚ ਫਿਰ ਜਿਹੜੀ ਡੈਟ, ਤਾਂ ਉਸ ਤੋਂ ਬਾਅਦ ਉਹਨੇ ਕਿਹਾ ਵੀ ਇਹ ਬਿੱਲ ਠੀਕ ਨਹੀਂ ਹੈਗਾ ਤੇ ਜਿਹੜੀ ਉਸਨੇ ਨਾਰਾਜ਼ਗੀ ਜ਼ਾਹਰ ਕੀਤੀ ਸੀਗੀ। ਇਵੈਂਚੁਅਲੀ ਜਿਹੜਾ ਹਰਜੋਤ ਸਿੰਘ ਜੀ, ਆਈ ਥਿੰਕ ਈਲਨ ਮਸਕ ਇਸ ਗੱਲ ਨੂੰ ਵੀ ਜਿਹੜਾ ਉਹ ਪਛਾਣ ਗਿਆ ਵੀ ਉਸ ਦੀਆਂ ਕੰਪਨੀਆਂ ਨੂੰ ਮਿਲੀਅਨਸ ਤੋਂ ਬਿਲੀਅਨਸ ਆਫ ਡਾਲਰ ਦਾ ਜਿਹੜਾ ਨੁਕਸਾਨ ਆ ਉਸ ਦੇ ਕਾਰਵਾਈਆਂ ਦੇ ਕਰਕੇ ਜਿਹੜਾ ਉਹ ਹੋਇਆ ਆ। ਜਿਸ ਤਰੀਕੇ ਦੇ ਨਾਲ ਉਹਨੇ ਜਿਹੜੀਆਂ ਡਿਪਾਰਟਮੈਂਟ ਦੇ ਹੈਡਸ ਨੂੰ ਚੱਕ ਚੱਕ ਕੇ ਮੱਖੀ ਵਾਂਗ ਜਿਹੜਾ ਚਾਹ ਚੋਂ ਮੱਖੀਆਂ ਬਾਹਰ ਸਿੱਟਿਆ, ਬਹੁਤ ਸਾਰੇ EMPLOYEES ਜਿਹੜੇ ਉਹ ਕੱਢੇ, ਉਹਨਾਂ ਮਹਿਕਮਿਆਂ ਨੂੰ ਬੰਦ ਤੱਕ ਕਰਨ ਤੱਕ ਜਿਹੜੇ ਉਹ ਗਏ ਜਿਨ੍ਹਾਂ ਦੇ ਦੁਆਰਾ ਇਹਦੀਆਂ ਵੱਖ-ਵੱਖ ਕੰਪਨੀਆਂ ਦੀਆਂ ਇਨਵੈਸਟੀਗੇਸ਼ਨ ਚੱਲ ਰਹੀਆਂ ਸੀ। ਬਹੁਤ ਸਾਰੇ ਟੈਂਡਰਸ ਦੇ ਵਿੱਚ ਇਸ ਨੂੰ ਜਿਹੜਾ ਉਹ ਫਾਇਦਾ ਜਿਹੜਾ ਉਹ ਮਿਲਿਆ। ਜਾਂ ਤਾਂ ਹੁਣ ਦੇਖੋ ਹਰਜੋਤ ਸਿੰਘ ਜੀ, ਇਹ ਇਨਵੈਸਟੀਗੇਸ਼ਨਸ ਤੋਂ ਬਚਦਾ ਜਾਂ ਆਪਣੀਆਂ ਜਿਹੜੀਆਂ ਜੇਬਾਂ ਆ ਉਹ ਲਾਈਨ ਕਰਕੇ ਤੁਰਦਾ ਬਣਿਆ ਆ, ਤੇ ਜਾਂ ਫਿਰ ਉਹਨੂੰ ਲੱਗਦਾ ਵੀ ਜੇ ਹੁਣ ਟਰੰਪ ਹੁਣਾਂ ਦੇ ਨਾਲ ਪੇਚਾ ਜਿਹੜਾ ਉਹ ਜ਼ਿਆਦਾ ਪੈ ਗਿਆ ਤਾਂ ਫਿਰ ਰਹਿਣਾ ਜਿਹੜਾ ਉਸ ਦੇ ਵਿੱਚ ਜ਼ਿਆਦਾ ਕੱਖ ਨਹੀਂ ਆ। ਸੋ ਉਸਨੇ ਆਪਣਾ ਜਿਹੜਾ ਚਾਅ ਆ 128 ਦਿਨ ਦਾ ਐਡਮਿਨਿਸਟ੍ਰੇਸ਼ਨ ਦੇ ਵਿੱਚ ਪੂਰਾ ਕਰਕੇ ਜਿਹੜਾ ਹੁਣ ਤੁਰਦਾ ਬਣਿਆ ਹੈਗਾ ਆ। ਟਰੰਪ ਵਾਜ਼ ਰਾਈਟ ਅਬਾਊਟ ਐਵਰੀਥਿੰਗ ਦੀ ਟੋਪੀ ਪਾਉਣ ਵਾਲਾ ਜਿਹੜਾ ਈਲਨ ਮਸਕ ਲੋਕਾਂ ਨੂੰ ਇਹੀ ਸਲਾਹ ਜਿਹੜੀ ਉਹ ਦੇਣ ਵਾਲਾ, ਜਦ ਹੁਣ ਟਰੰਪ ਹੁਣਾਂ ਦੀ ਉਸ ਗੱਲ ਦੇ ਉੱਤੇ ਉਲਟ ਹੋਇਆ ਆ ਤਾਂ ਉਹ ਕਿਤੇ ਨਾ ਕਿਤੇ ਉਸ ਨੂੰ ਬਾਹਰ ਦਾ ਰਸਤਾ ਜਿਹੜਾ ਆ ਉਹ ਆਪ ਹੀ ਲੱਭਣਾ ਜਿਹੜਾ ਉਹ ਪੈ ਗਿਆ ਹੈਗਾ ਆ। ਸੋ ਉਹਨੇ ਧੰਨਵਾਦ ਉੱਦਾਂ ਕੀਤਾ ਰਾਸ਼ਟਰਪਤੀ ਟਰੰਪ ਦਾ, ਵੀ ਕਹਿੰਦੇ ਵੀ ਮੈਨੂੰ ਮੌਕਾ ਦਿੱਤਾ ਵੇਸਟਫੁਲ ਸਪੈਂਡਿੰਗ ਜਿਹੜੀ ਆ ਉਸ ਨੂੰ ਰਿਡਿਊਸ ਜਿਹੜਾ ਉਹ ਕਰਨ ਦੇ ਲਈ। ਸਪੈਸ਼ਲ ਗਵਰਨਮੈਂਟ EMPLOYEE ਦੇ ਕੰਮਕਾਜ ਦੇ ਤੌਰ ਦੇ ਉੱਤੇ ਜੋ ਉਹ ਕੰਮ ਨਿਭਾ ਰਿਹਾ ਸੀ, ਭੂਮਿਕਾ ਨਿਭਾ ਰਿਹਾ ਸੀ, ਕਹਿੰਦੇ ਵੀ ਮੇਰਾ ਹੁਣ ਵਕਤ ਜਿਹੜਾ ਇਸ ਦੇ ਵਿੱਚ ਖਤਮ ਹੋ ਚੁੱਕਾ ਆ। ਵਿਵੇਕ ਰਾਮਾਸਵਾਮੀ ਵੀ ਇਦਾਂ ਦਾ ਹੀ ਸੀਗਾ ਹਰਜੋਤ ਸਿੰਘ ਜੀ। ਜਦੋਂ ਕੈਂਪੇਨ ਸੀਗਾ ਚੱਲ ਰਹੇ ਸੀ, ਜਦੋਂ ਇਦਾਂ ਲੱਗਦਾ ਵੀ ਖੌਰੇ ਇਹਨਾਂ ਦੀ ਵੀ ਚੱਲਣੀ ਆ, ਬਸ ਉਹ ਵੀ ਨਹੀਂ ਕਿਸੇ ਪਾਸੇ ਲੱਭਾ ਉਹਨੂੰ। ਹੁਣ ਆਇਓ ਦੇ ਗਵਰਨਰ ਦੇ ਲਈ ਜਿਹੜਾ ਉਹ ਰਨ ਕਰ ਰਿਹਾ ਆ, ਸੋ ਜਿੱਤ ਸਕਦਾ ਆ ਉਹ ਉੱਥੇ। ਉਸ ਨੂੰ ਕਾਫੀ ਜ਼ਿਆਦਾ ਐਂਡੋਰਸਮੈਂਟ ਜਿਹੜੀਆਂ ਆ ਉਹ ਮਿਲੀਆਂ ਹੈਗੀਆਂ ਆ। ਪਰ ਡੋਜ ਦਾ ਜਿਹੜਾ ਮਿਸ਼ਨ ਆ, ਜਿਸ ਤਰੀਕੇ ਦੇ ਨਾਲ ਵੇਸਟਫੁਲ ਤੇ ਫਰਾਡ ਦੀ ਜਿਹੜੀ ਉਹਨਾਂ ਨੇ ਗੱਲਾਂ ਕੀਤੀਆਂ ਸੀ, ਫਰਾਡ ਦੇ ਮਾਮਲੇ 'ਚ ਅਜੇ ਤੱਕ ਕੋਈ ਨਾ ਉਹਨਾਂ ਨੇ ਅੰਦਰ ਕੀਤਾ, ਨਾ ਕੋਈ ਚਾਰਜ ਸ਼ੀਟ ਦਾਇਰ ਕੀਤੀ ਆ। ਪਰ ਹਾਂ ਕਹਿੰਦੇ ਵੀ ਜਿਹੜੇ ਰਿਡਿਊਸ ਜਿਹੜਾ ਕਰ ਰਹੇ ਸੀ ਅਸੀਂ ਸਪੈਂਡਿੰਗ, ਪਰ ਉਹਨਾਂ ਨੇ ਆਪਣੇ ਹੀ ਜਿਹੜੇ ਪ੍ਰੈਜ਼ੀਡੈਂਟ ਦੇ ਬਿੱਲ ਦੇ ਵਿੱਚ ਕਹਿ ਲਓ ਵੀ ਉਲਟ ਹੋਣ ਕਰਕੇ ਉਹਨਾਂ ਨੂੰ ਹੁਣ ਬਾਹਰ ਜਿਹੜਾ ਉਹ ਜਾਣਾ ਪੈ ਰਿਹਾ ਹੈਗਾ।